आदाब ते सत श्री अकाल। तुसी जुड़े हुए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नैटवर्क ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ ਵਿੱਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ ਜੁਲਾਈ ਮਹੀਨੇ ਦਾ ਆਖਰੀ ਦਿਨ ਯਾਨੀ 31 ਜੁਲਾਈ ਸਾਲ 2026 डूब चुका है और पाकिस्तान से अगस्त महीने यानी साल के 8वें महीने की पहली तारीख हो गई है। 1 अगस्त साल 2026 पाकिस्तान के नाल जुड़ियां खबरों के बड़े बुलेटिन के नाल आप सब के रूबरू अपडेट पाकिस्तान लैके पंजाबी रेडियो यूएसए के फ्रेज़नो कैलिफोर्निया स्टूडियोज तो हाजिर हाँ। ये खबर मंडे टू फ्राइडे अमरीका मुजब और ट्यूसडे टू सैटरडे पाकिस्तान और भारत मुजब तुहाडे वास्ते पंजाबी रेडियो यूएसए के नैशनल और इंटरनेशनल रेडियो नैटवर्क के नाल साडे डिजिटल प्लेटफार्म जिन्हां च साडा फेसबुक है, यूट्यूब है, इंस्टाग्राम है, उहदे ते भी पेश कीतियां जांदियां ने। पाकिस्तान दे नाल जुड़ियां इन्हां गैर जानबदार खबरां नूं जे स्पॉन्सर करना होए ते साडा टेलीफोन नंबर है जी 408 272 5200 4082725200। ਵੱਧਦੀਆਂ ਖਬਰਾਂ ਲੈ ਮੋਹਸਨ ਨਕਵੀ ਦੇ ਬਿਆਨ ਤੋਂ ਬਾਅਦ ਫੌਜੀ ਤਰਜਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਤੇ ਪੀਟੀਆਈ ਵਾਲੇ ਵੀ ਕੁਝ ਕਹਿ ਰਹੇ ਨੇ ਇਹ ਕੰਮ ਵੱਧ ਨਹੀਂ ਗਿਆ। ਗੱਲ ਇਹ ਹੈ ਕਿ ਮੋਹਸਨ ਨਕਵੀ ਹੋਣੇ ਕਿਸੇ ਸਿਆਸੀ ਪਾਰਟੀ ਦਾ ਤੇ ਹਿੱਸਾ ਨਹੀਂ ਸਨ। ਜਿਹੜੀ ਗੱਲ ਮੈਂ ਕੱਲ ਕੀਤੀ ਕਿ ਮੈਂ ਪਾਕਿਸਤਾਨ 'ਚ ਏਡੀ ਤਰੱਕੀ ਕਰਦੇ ਹਾਂ ਹਜੇ ਤੱਕ ਕੋਈ ਬੰਦਾ ਨਹੀਂ ਵੇਖਿਆ ਆਪਣੀ ਹੋਂਦ 'ਚ। ਇੱਕ ਬੰਦਾ ਇਲੈਕਸ਼ਨ ਨਾ ਲੜੇ, ਬਗੈਰ ਇਲੈਕਸ਼ਨ ਤੋਂ ਆਵੇ, ਫਿਰ ਗਾਂ ਵੱਧਦਾ ਜਾਵੇ, ਫਿਰ ਜਨਾਬ ਤਰੱਕੀਆਂ ਲੱਭਦੀਆਂ ਜਾਣ। ਮਾਫੀ ਦੇ ਨਾਲ ਕੁਝ ਲੋਕ ਤੇ ਇਹ ਕਹਿਣ ਦੇ ਨੇ ਕਿ ਅੱਜ ਸ਼ਹਿਬਾਜ਼ ਸ਼ਰੀਫ ਹੋਣਾ ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੋਂ ਹਟਾਇਆ ਜਾਏ ਨਾ ਤੇ ਅਗਲਾ ਪ੍ਰਾਈਮ ਮਿਨਿਸਟਰ ਬਿਲਾਵਲ ਹੀ ਆ, ਉਹਨਾਂ ਤੋਂ ਕੋਈ ਧਾਦੀ ਨਹੀਂ ਮੋਹਸਨ ਨਕਵੀ ਹੋਣੇ ਹੋਣਗੇ। ਇਹ ਵੀ ਗੱਲਾਂ ਚੱਲਣ ਰਹੀਆਂ। ਅੱਛਾ, ਕਿਹੜੀ ਐਸੀ ਤਾਕਤ ਆ ਬੀਮਾ ਗਰਜ ਦੇ ਨਾਲ ਇਹ ਸਭ ਕੁਝ ਹੋਣ ਡਿਆ ਆ। ਆਸਫ ਅਲੀ ਜ਼ਰਦਾਰੀ ਹੋਣਾ ਦੇ ਵੀ ਕਰੀਬੀ ਨੇ ਔਰ ਕਿਹਾ ਜਾਂਦਾ ਪਾਕਿਸਤਾਨੀ ਫੌਜ ਮੁਖੀ ਦੇ ਵੀ ਰਿਸ਼ਤੇਦਾਰ ਨੇ। ਹੁਣ ਕੰਮ ਇਹ ਹੋਇਆ ਕਿ ਕੱਲ ਇਹਨਾਂ ਨੇ ਇਹ ਗੱਲ ਕੀਤੀ, ਉਸ ਤੋਂ ਬਾਅਦ ਹਫਤਾਵਾਰ ਪ੍ਰੈਸ ਬਰੀਫਿੰਗ ਸੀਗੀ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਦੀ। ਸੋ ਉਹਨਾਂ ਦੇ ਤਰਜਮਾਨ ਆਏ, ਪੱਤਰਕਾਰਾਂ ਵੱਲੋਂ ਜਦੋਂ ਸਵਾਲ ਕੀਤਾ ਗਿਆ ਕਿ ਕੱਲ ਮੋਹਸਨ ਨਕਵੀ ਹੋਣਾ ਨੇ ਇਹ ਕਿਹਾ। ਹੁਣ ਮੈਂ ਜ਼ਰਾ ਉਦਾਂ ਪੱਤਰਕਾਰ ਦਾ ਸਵਾਲ ਨਹੀਂ, ਉਹਨੂੰ ਹੋਰ ਅਸਮਾਨੀ ਟਾਕੀ ਲਾ ਗੱਲ ਕਰਨਾ ਹੈ ਕਿ ਪ੍ਰਾਈਮ ਮਿਨਿਸਟਰ ਵੀ ਠੀਕ ਨਹੀਂ ਜਿਹੜਾ ਟੈਬ ਵੰਡਦਾ ਆ, ਆਸਫ ਅਲੀ ਜ਼ਰਦਾਰੀ ਹੋਣੇ ਵੀ ਠੀਕ ਨਹੀਂ ਜਿਹੜੇ 2-2000 ਵੰਡਦੇ ਨੇ। ਮੁਲਕ ਦਾ ਨਿਜ਼ਾਮ ਬਿਲਕੁਲ ਨਕਾਰਾ ਹੋ ਗਿਆ, ਇਹਨੂੰ ਬਦਲਣਾ ਪੈਣਾ ਆ। 80 ਸਾਲਾਂ ਤੋਂ ਸਾਰਿਆਂ ਨੇ ਟਰਾਈਆਂ ਕਰ ਲਈਆਂ, ਨਾਕਾਮ ਰਹੇ। ਹੁਣ ਤੇ ਇਹਨੂੰ ਬਦਲ ਲਵੋ। ਹੁਣ ਇਖਤਿਆਰ ਜਿਹੜੇ ਥੜੇ ਲੈਵਲ ਤੱਕ ਦੇਣੇ ਪੈਣੇ ਨੇ, ਹੁਣ ਨੇ ਜਿਹੜੇ ਉਹ ਸੂਬੇ ਬਣਾਉਣੇ ਪੈਣੇ ਨੇ। ਇਹ ਗੱਲਾਂ ਨੂੰ ਤੁਸੀਂ ਕਿੱਦਾਂ ਵੇਖਦੇ ਜੇ? ਤਾਰੀਫ ਕੀਤੀ ਤੇ ਉਹਨਾਂ ਸਿਰਫ ਇਹ ਕੀਤੀ ਕਿ ਵੇਖੋ ਇੱਕ ਫੌਜ ਮੁਖੀ ਹੈ ਜਿਹੜਾ ਕੰਮ ਕਰਨ ਡਿਆ ਆ, ਉਹਨੇ ਪਿੱਚ ਬਣਾ ਦਿੱਤੀ ਤੁਹਾਡੇ ਕੋਲ, ਉਹਦੇ ਤੇ ਖੇਡਿਆ ਨਹੀਂ ਜਾਣ ਲਿਆ, ਖੇਡਣਾ ਤੁਸੀਂ ਆ ਨਾ। ਤੇ ਇਹ ਇੱਕ ਬੰਦੇ ਦੀ ਤਾਰੀਫ ਆ, ਬਾਕੀ ਉਹ ਤੇ ਫਿਰ ਪਾਕਿਸਤਾਨੀ ਫੌਜ ਮੁਖੀ ਦਾ ਜਦੋਂ ਨਾਂ ਆਇਆ ਤੇ ਫੌਜੀ ਤਰਜਮਾਨ ਨੇ ਆਖਿਆ ਮੋਹਸਨ ਨਕਵੀ ਉਹਨਾਂ ਨੇ ਜੋ ਕੁਝ ਕਿਹਾ ਇਹ ਉਹਨਾਂ ਦੀ ਜ਼ਾਤੀ ਸਲਾਹ, ਗੱਲਬਾਤ, ਵਿਚਾਰ, ਰਾਏ ਸੀਗੀ। ਫੌਜ ਇਹਦੇ ਨਾਲ ਸਹਿਮਤ ਨਹੀਂ। ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ, ਇਹਦਾ ਮਤਲਬ ਕਿ ਮੋਹਸਨ ਨਕਵੀ ਹੋਣਾ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਆਖਿਆ ਕਿ ਜੀ ਫੌਜ ਇਹਦੇ ਨਾਲ ਸਹਿਮਤ ਨਹੀਂ, ਇਹ ਉਹਨਾਂ ਦਾ ਜ਼ਾਤੀ ਬਿਆਨ ਸੀ, ਪਰ ਮੁਲਕੀ ਨਿਜ਼ਾਮ ਆ ਜਿਹੜਾ ਇਹ ਵਾਕਈ ਇੱਥੇ ਖਰਾਬੀਆਂ ਬੜੀਆਂ ਨੇ, ਗੁੱਡ ਗਵਰਨੈਂਸ ਦੀ ਲੋੜ ਹੈ ਔਰ ਨਿਜ਼ਾਮ ਆ ਜਿਹੜਾ ਇਹ ਏਦਾਂ ਨਹੀਂ ਚੱਲਦਾ। ਹਾਲਾਤ ਨੇ ਜਿਹੜੇ ਉਹ ਕਦੋਂ ਤੱਕ ਇੱਦਾਂ ਤੁਰੇ ਰਹਿਣਗੇ? ਮੁਲਕ ਨੂੰ ਤਰੱਕੀ ਦੇਣ ਵਾਸਤੇ ਕੁਝ ਤੇ ਫੈਸਲੇ ਕਰਨੇ ਪੈਣੇ। ਜਿਹੜੇ ਸਿਆਸੀ ਮਾਮਲਿਆਂ ਦੇ ਪੰਡਤ ਨੇ ਉਹਨਾਂ ਦੇ ਵਿੱਚੋਂ ਕੁਝ ਨਾ ਦੱਸਣ ਦੀ ਸ਼ਰਤ ਇਹ ਵੀ ਕਹਿ ਰਹੇ ਨੇ ਕਿ ਜੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਹੋਣਾ ਦੀ ਕੁਰਸੀ ਪਹਿਲੇ ਵਾਈਬ੍ਰੇਟ ਕਰਨ ਡਈ ਸੀ, ਹੁਣ ਹਿੱਲਣ ਡਈ ਏ। ਇਹਨਾਂ ਬਿਆਨਾਂ ਤੋਂ ਬਾਅਦ ਲੱਗਦਾ ਹੈ ਕਿ ਕੋਈ ਨਾ ਕੋਈ ਤਬਦੀਲੀ ਪਾਕਿਸਤਾਨ 'ਚ ਆਉਣ ਵਾਲੀ ਹੈ। ਮੋਹਸਨ ਨਕਵੀ ਹੋਣਾ ਦਾ ਇੱਕ ਤਾਜ਼ਾ ਬਿਆਨ ਜਿਹੜਾ ਇਸ ਵੇਲੇ ਸੋਸ਼ਲ ਮੀਡੀਆ ਤੇ ਪਈ ਫਿਰਦਾ ਉਹ ਇਹ ਹੈ, ਉਹ ਕਹਿੰਦੇ ਨੇ ਕਿ ਜੀ ਮੈਂ ਮੁਲਕੀ ਨਿਜ਼ਾਮ ਦੇ ਸੁਧਾਰ ਦੇ ਵਾਸਤੇ ਸਿਰਫ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਜਿਹੜੀਆਂ ਹੁਕਮਰਾਨ ਜਮਾਤਾਂ ਇਹਨਾਂ ਨੇ ਨਹੀਂ ਕਿਹਾ, ਮੈਂ ਤੇ ਚਾਹੁੰਦਾ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਵੀ ਇਹਦਾ ਹਿੱਸਾ ਬਣੇ। ਇਹਦਾ ਮਤਲਬ ਕਿ ਫੌਜ ਉਹਦੀ ਰਿਹਾਈ ਦੇ ਬਾਰੇ ਗੌਰ ਕਰਨ ਡਈ ਹੈ। ਪਾਕਿਸਤਾਨ 'ਚ ਕੋਈ ਵੱਡਾ ਸਿਆਸੀ ਬਦਲਾਅ ਆ ਜਿਹੜਾ ਮੇਰੇ ਵੱਲੋਂ ਅੱਜ ਇਹ ਬਿਆਨ ਨੋਟ ਕਰ ਲਓ, ਉਹਦੀ ਸ਼ੁਰੂਆਤ ਹੋ ਚੁੱਕੀਆਂ ਨੇ। ਪਾਕਿਸਤਾਨ 'ਚ ਵੱਡੇ ਸਿਆਸੀ ਬਦਲਾਅ ਦੀਆਂ ਸ਼ੁਰੂਆਤ ਹੋ ਚੁੱਕੀਆਂ ਜੀ। ਈਰਾਨ ਖਿਲਾਫ ਬਣਨ ਵਾਲਾ 13 ਮੁਲਕਾਂ ਦਾ ਸਮੁੰਦਰੀ ਰਾਖੀ ਇਤਿਹਾਦ, ਪਾਕਿਸਤਾਨ ਤੇ ਸਾਊਦੀ ਅਰਬ ਦੋਵੇਂ ਇਹਦਾ ਹਿੱਸਾ ਬਣ ਗਏ। ਪਹਿਲਾਂ ਨਹੀਂ ਸਨ ਜੀ। ਹੁਣ ਮਿਸਰ ਤੇ ਸਾਊਦੀ ਅਰਬ ਵੱਲੋਂ ਇਰਾਕ ਤੇ ਇਹਨਾਂ ਹਮਲਿਆਂ ਤੋਂ ਬਾਅਦ ਇਹ ਜਿਹੜੇ ਮਾਮਲੇ ਬਣੇ ਨੇ, ਉਹਨਾਂ ਤੋਂ ਬਾਅਦ ਸਾਰਾ ਮਾਮਲਾ ਆਇਆ। ਈਰਾਨ ਦੇ ਦੁਆਲੇ ਘੇਰਾ ਤੰਗ ਹੋਈ ਜਾ ਰਿਹਾ ਹੈ। ਪਾਕਿਸਤਾਨ ਦੇ ਵਾਸਤੇ ਮੈਂ ਸਮਝਦਾ ਕਿ ਇਹ ਮਾਮਲੇ ਸਭ ਤੋਂ ਖਤਰਨਾਕ ਹੋਣਦੇ ਨੇ ਕਿ ਹਜੇ ਤੱਕ ਪਾਕਿਸਤਾਨ ਦੀ ਈਰਾਨ ਦੇ ਨਾਲ ਦੂ ਬਦੂ ਸਿੱਧੀ ਕੋਈ ਲੜਾਈ ਨਹੀਂ। ਈਰਾਨ ਦੇ ਹਮਾਇਤੀ ਜਿੰਨੇ ਮਲੇਸ਼ੀਆ ਗਰੁੱਪ ਨੇ, ਪਾਕਿਸਤਾਨ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਹਜੇ ਤੱਕ ਧਮਕੀਆਂ ਸਿਰਫ ਹੋਤੀਆਂ ਨੂੰ ਦਿੱਤੀਆਂ ਨੇ, ਪਰ ਇਸ ਇਤਿਹਾਦ ਤੋਂ ਬਾਅਦ ਇਹ ਜਿੰਨੀਆਂ ਫੌਜਾਂ ਨੇ ਜਿਹੜੀਆਂ ਈਰਾਨ ਦੀ ਕਿਸੇ ਵੀ ਕਰਨੀ ਦੇ ਉੱਤੇ ਉਹਦੇ ਨਾਲ ਹਮਲਾ ਕਰਨਗੀਆਂ, ਪਾਕਿਸਤਾਨ ਬਕਾਇਦਾ ਉਸ ਇਤਿਹਾਦ ਦਾ ਹਿੱਸਾ, ਇਹਦੇ ਫੌਜੀ ਉਹਦਾ ਹਿੱਸਾ ਹੋਣਗੇ। ਇਹਨਾਂ ਦੇ ਵਿੱਚ ਅਮਰੀਕਾ ਵੱਲੋਂ ਇਹ ਮਾਮਲਾ ਬਣਿਆ ਸੀਗਾ, ਹੁਣ ਇਹਦੇ 'ਚ ਬੰਗਲਾਦੇਸ਼ ਵੀ ਫਿਰ ਹਿੱਸਾ ਸੀਗਾ, ਫਿਰ ਇਹਦੇ 'ਚ ਮਿਸਰ, ਕੁਵੈਤ, UAE ਇਹ ਸਾਰੇ ਆਏ, ਬਰਤਾਨੀਆ ਇਹਦੇ 'ਚ ਆਏ, ਯੂਰਪ ਦੇ ਬਹੁਤ ਸਾਰੇ ਮੁਲਕ ਸਨ, ਤੇ ਹੁਣ
ਸਾਊਦੀ ਅਰਬ ਵੀ ਦਾ ਹਿੱਸਾ ਬਣ ਗਿਆ ਔਰ ਸਾਊਦੀ ਅਰਬ ਦੇ ਨਾਲ ਪਾਕਿਸਤਾਨ ਨੇ ਵੀ ਇਹ 13 ਮੁਲਕਾਂ ਦਾ ਇਤਿਹਾਦ ਆ ਜਿਹੜਾ ਇਹਨੂੰ ਜੁਆਇਨ ਕਰ ਲਿਆ। ਅਸੂਲੀ ਤੌਰ ਤੇ ਈਰਾਨ ਨੂੰ ਕਿਸੇ ਗੱਲ ਤੇ ਲਿਆਉਣ ਵਾਸਤੇ ਇੱਕ ਦਬਾਅ ਵੀ ਸਾਬਤ ਹੋ ਸਕਦਾ ਹੈ ਔਰ ਈਰਾਨ ਦੀਆਂ ਜਿਹੜੀਆਂ ਅਬਨਾਏ ਹਰਮ ਦੇ ਉੱਤੇ ਮਨਮਾਨੀਆਂ ਨੇ ਜਿਹੜੀਆਂ ਉਹਨੂੰ ਰੋਕਣ ਵਾਸਤੇ ਵੀ ਮਾਮਲਾ ਹੋ ਸਕਦਾ ਹੈ। ਪਰ ਸਮੁੰਦਰੀ ਲੜਾਈ ਦੇ ਵਿੱਚ ਜਿਹੜੇ ਬਹਿਰੀ ਬੇੜਿਆਂ ਦੇ ਉੱਤੇ ਹਮਲੇ ਨੇ ਉਹਨਾਂ ਦਾ ਜਵਾਬ ਦੇਣ ਵਾਸਤੇ ਇਹ ਜਿਹੜਾ ਇਤਿਹਾਦ ਆ ਇਹ ਡਾਇਰੈਕਟ ਈਰਾਨ ਤੇ ਹਮਲੇ ਕਰੇਗਾ। ਈਰਾਨ ਤੇ ਜਦੋਂ ਹਮਲੇ ਹੋਣਗੇ ਤੇ ਫਿਰ ਪਾਕਿਸਤਾਨ ਦੇ ਵਿਚੋਲੇ ਵਾਲੇ ਮਾਮਲੇ ਦੇ ਤੌਰ ਤੇ ਉਹਨਾਂ ਨਹੀਂ ਵੇਖਣਾ ਇਹਨੂੰ, ਫਿਰ ਤੇ ਉਹਨਾਂ ਕਹਿਣਾ ਵੈਰੀਆਂ ਦੇ ਨਾਲ ਵੈਰੀਆਂ ਦੇ ਸਾਫ 'ਚ ਖੜਾ ਆ ਤੇ ਬਸ ਠੀਕ ਫਿਰ ਉਹੀ ਟ੍ਰੀਟਮੈਂਟ ਆ। ਔਰ ਪਾਕਿਸਤਾਨ ਦਾ ਅਫਗਾਨਿਸਤਾਨ ਤੋਂ ਬਾਅਦ ਇੰਡੀਆ ਤੋਂ ਬਾਅਦ ਬਾਰਡਰ ਦਾ ਬੜਾ ਖਾਸ ਹਿੱਸਾ ਜਿਹੜਾ ਉਹ ਉਹਦੇ ਨਾਲ ਈਰਾਨ ਦੇ ਨਾਲ ਜੁੜਦਾ ਆ। ਇਹਨੂੰ ਅਗਰ ਥੋੜਾ ਜਿਹਾ ਕਹਿ ਲਵੋ ਕਿ ਗਰਾਊਂਡ ਰਿਐਲਿਟੀਜ਼ ਦੇ ਮੁਤਾਬਕ ਵੇਖੋ ਨਾ ਤੇ ਇਹ ਪਾਕਿਸਤਾਨ ਦੀ ਇੱਕ ਮਜਬੂਰੀ ਲੱਗਦੀ ਹੈ ਕਿ ਜਿੱਧਰ ਨੂੰ ਸਾਊਦੀ ਅਰਬ ਗਿਆ ਪਾਕਿਸਤਾਨ ਨੂੰ ਮਜਬੂਰਨ ਉਧਰ ਜਾਣਾ ਪਿਆ। ਸੋ ਹੁਣ ਉਧਰ ਜਾਣ ਕਾਰਨ ਪਾਕਿਸਤਾਨ ਨਿਊਟਰਲ ਨਹੀਂ ਰਿਹਾ। ਮਸੂਦ, ਖਬਰ ਸੀ ਇੱਕ ਸਾਡੇ ਕੋਲ ਕਾਫੀ ਦਿਨ ਪਹਿਲੇ ਵੀ ਅਸੀਂ ਸ਼ੇਅਰ ਕੀਤੀ ਸੀ, ਵੈਲੈਂਸ਼ੀਆ ਟਾਊਨ ਦੇ ਵਿੱਚ ਲਾਹੌਰ 'ਚ ਇੱਕ ਅਮਰੀਕਨ ਨੈਸ਼ਨਲ ਫੈਮਿਲੀ ਦੀ ਮਾਂ ਤੇ 3 ਬੱਚਿਆਂ ਦੇ ਕਤਲ ਵਾਲੀ ਸੀ ਜੀ ਤੇ ਉਹਦਾ ਜਿਹੜਾ ਕਹਿ ਲੋ ਕਿ ਮਾਮਾ ਜਿਹੜਾ ਉਹ ਹੱਲ ਹੋ ਗਿਆ। ਉਹ ਅਸਲ ਕਾਤਲ ਜਿਹੜੀ ਉਹ ਮਾਂ ਹੀ ਨਿਕਲੀ ਹੈ। ਪਹਿਲਾਂ ਤੇ ਪਰਵੀਨ ਦੀ ਮੈਂ ਥੋੜੀ ਜਿਹੀ ਤਫਸੀਲ ਦੱਸਦਾ ਕਿ ਇਹ ਸਾਰੇ ਪਾਕਿਸਤਾਨੀ ਸਨ, ਪਿਛਲੇ 16 ਸਾਲ ਤੋਂ ਅਮਰੀਕਾ ਦੇ ਵਿੱਚ ਰਹਿੰਦੇ ਸਨ, ਹੋਸਟਨ ਵਾਸੀ ਸਨ ਔਰ ਸਾਰੀ ਫੈਮਿਲੀ ਅਮਰੀਕਨ ਨੈਸ਼ਨਲ ਸੀਗੀ। ਛੁੱਟੀਆਂ ਗੁਜ਼ਾਰਨ ਵਾਸਤੇ ਪਾਕਿਸਤਾਨ ਗਏ ਸੀਗੇ। 1 ਜੁਲਾਈ ਨੂੰ ਇਹ ਉੱਥੇ ਗਏ ਸੀਗੇ ਜਾਂ ਜੂਨ ਦੇ ਆਖਰ ਤੇ ਗਏ ਸੀਗੇ ਔਰ ਉਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਇਹਨਾਂ ਸਾਰਿਆਂ ਨੂੰ ਜ਼ਹਿਰ ਦੇ ਦਿੱਤਾ ਗਿਆ ਜਾਂ ਬੱਚੇ ਨੇ ਜਿਹੜੇ ਤੜਫਦੇ ਰਹੇ। ਆਂਢੀਆਂ ਗਵਾਂਢੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਜਦੋਂ ਪੁਲਿਸ ਆਈ ਉਹ ਲੋਕ ਇਕੱਠੇ ਹੋਏ, ਇਸ ਬੰਦੇ ਨੂੰ ਕਿਹਾ, ਉਹਨੇ ਆਖਿਆ ਉਹ ਤੇ ਫਿਲਮ ਵੇਖਣ ਗਏ ਨੇ। ਹੁਣ ਜਦੋਂ ਬੱਚਿਆਂ ਦਾ ਦੱਸਿਆ ਕਿ ਤੁਹਾਡੇ ਪਿਛਲੇ ਉਹ ਜਿਹੜਾ ਹੈ ਆ ਉੱਥੋਂ ਉਹਨਾਂ ਦੇ ਰੋਣ ਦੀ ਚੀਕਣ ਦੀ ਆਵਾਜ਼ ਆਉਣ ਡਈ ਹੈ, ਉਨੀ ਦੇਰ ਬੀਬੀ ਆਪ ਹੀ ਲਹੂ ਲਵਾਨ ਔਰ ਮਰਦੀ ਹੋਈ ਬਾਹਰ ਆਈ। ਉਹਨੇ ਆਖਿਆ ਮੇਰੇ ਬੱਚੇ ਖਾ ਗਿਆ, ਇਹ ਬੰਦਾ ਮੇਰੇ ਬੱਚੇ ਖਾ ਗਿਆ। ਮਰਨ ਤੋਂ ਪਹਿਲੇ ਉਹਨੇ ਇਹੀ ਬਿਆਨ ਦਿੱਤਾ ਕਿ ਸਭ ਕੁਝ ਮੇਰੇ ਘਰ ਵਾਲੇ ਨੇ ਕੀਤਾ। ਆਂਢੀਆਂ ਗਵਾਂਢੀਆਂ ਨੇ ਵੀ ਉਹਦੇ ਤੇ ਸ਼ੱਕ ਜ਼ਾਹਰ ਕੀਤਾ। ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਬੱਚਿਆਂ ਦੇ DNA ਰਿਪੋਰਟ, ਪੋਸਟਮਾਰਟਮ ਰਿਪੋਰਟ ਸਭ ਕੁਝ ਸਾਹਮਣੇ ਆਈ ਹੈ, ਬੀਬੀ ਦਾ ਮੋਬਾਈਲ ਆ ਜਿਹੜਾ ਉਹਦੇ ਉੱਤੋਂ ਫਰਾਂਸਿਕ ਲਿਆ ਗਿਆ, WhatsApp ਕਾਲਾਂ, ਮੈਸੇजेस, ਬਾਕੀ ਸਾਰਾ ਤੇ ਫਿਰ ਇਹ ਸਾਬਤ ਹੋਇਆ ਆ ਜੋ ਹੁਣ ਤੁਸੀਂ ਦੱਸ ਰਹੇ ਜੀ। ਬਿਲਕੁਲ ਮਸੂਦ, ਇਹ ਔਰਤ ਜਿਹੜੀ ਇਹ ਜ਼ਹਿਨੀ ਮਰੀਜ਼ ਹੈਗੀ ਸੀ, ਇਹਦਾ ਇਲਾਜ ਵੀ ਚੱਲ ਰਿਹਾ ਸੀ। ਇਸ ਤੋਂ ਇਲਾਵਾ ਇਹਦੇ ਮੋਬਾਈਲ ਦੇ ਵਿੱਚੋਂ ਪਤਾ ਲੱਗਿਆ ਕਿ ਇਹਨੇ ਆਨਲਾਈਨ ਬਹੁਤ ਟਾਈਮ ਵਾਰੀ ਜਿਹੜਾ ਨਾ ਮਰਨ ਦੇ ਤਰੀਕੇ ਜਿਹੜੇ ਨੇ ਉਹ ਵੀ ਸਰਚ ਕੀਤੇ ਨੇ। ਠੀਕ ਹੈ, ਤੇ ਕੈਮੀਕਲ ਸ਼ਾਪ ਵਾਲਾ ਜਿਹੜਾ ਜਿਹਦੇ ਨਾਲ ਉਹਨੇ ਰਾਬਤਾ ਕੀਤਾ ਆਨਲਾਈਨ, ਤੇ ਹੁਣ ਇਸ ਵੇਲੇ ਕੈਮੀਕਲ ਸ਼ਾਪ ਵਾਲਾ ਤੇ ਰਾਈਡਰ ਜਿਹੜਾ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨੇ 1,38,540 ਰੁਪਈਆ ਦਾ ਜਿਹੜਾ ਜ਼ਹਿਰ ਹੈ ਉਹ ਤੋਂ ਖਰੀਦਿਆ ਹੈਗਾ ਤੇ ਉਹ ਆਪਣੇ ਨਾਂ ਤੇ ਪਾਰਸਲ ਨਹੀਂ ਕਰਵਾਇਆ, ਆਪਣੀ ਸਹੇਲੀ ਦੇ ਘਰ ਦੇ ਵਿੱਚ ਉਹ ਡਿਲੀਵਰ ਕਰਵਾਇਆ। ਫਿਰ ਇੱਕ ਪੀਜ਼ਾ ਸ਼ਾਪ ਤੇ ਸਹੇਲੀ ਦੇ ਨਾਲ ਮੁਲਾਕਾਤ ਹੋਈ ਤੇ ਉਥੋਂ ਇਹ ਲੈ ਕੇ ਜ਼ਹਿਰ ਜਿਹੜਾ ਹੈ ਘਰ ਆਈ ਤੇ ਆਈਸਕ੍ਰੀਮ ਦੇ ਵਿੱਚ ਪਾ ਕੇ ਬੱਚਿਆਂ ਨੇ ਜ਼ਹਿਰ ਦਿੱਤਾ ਹੈਗਾ। ਸਹੇਲੀ ਨੂੰ ਨਹੀਂ ਪਤਾ ਸੀ ਕਿ ਵੀ ਜੋ ਇਹਨੇ ਆਰਡਰ ਕਰਵਾਇਆ ਹੈਗਾ ਉਹਦੇ ਵਿੱਚ ਕੀ ਹੈਗਾ, ਜ਼ਹਿਰ ਹੈਗਾ ਜਾਂ ਕੀ ਹੈਗਾ, ਬਟ ਇਹ ਕਿ ਉਹਨੇ ਇੱਕ ਪੀਜ਼ਾ ਸ਼ਾਪ ਤੇ ਇਹਨੂੰ ਦਿੱਤਾ। ਤੇ ਹੁਣ ਇਹ ਪਤਾ ਲੱਗਿਆ ਕਿ ਇਸ ਔਰਤ ਨੇ ਆਪ ਹੀ ਆਪਣੇ 3 ਬੱਚਿਆਂ ਨੂੰ ਕਤਲ ਕੀਤਾ ਤੇ ਫਿਰ ਉਸ ਤੋਂ ਬਾਅਦ ਆਪ ਵੀ ਉਹੀ ਖਾ ਕੇ ਤੇ ਇਹਨੇ ਆਪਣੀ ਜਾਨ ਦਿੱਤੀ। ਇਹ ਵੀ ਇਸ ਖਬਰ ਦੇ ਨਾਲ ਪ੍ਰਵੀਨ ਇੱਕ ਗੱਲ ਜੁੜੀ ਹੋਈ ਹੈ ਕਿ ਜਿਹੜੇ ਕੈਮੀਕਲ ਵਾਲੇ ਕੋਲੋਂ ਇਹ ਜ਼ਹਿਰ ਖਰੀਦ ਰਹੀ ਸੀ, ਪਹਿਲੇ ਉਹ ਵੇਚਣ ਲਈ ਤਿਆਰ ਨਹੀਂ ਸੀ। ਇਹ ਵੱਡੀ ਰਕਮ ਉਹਨੂੰ ਦਿੱਤੀ ਹੈ ਤੇ ਉਹਨੇ ਉਹਦੇ ਬਦਲੇ ਇਹ ਜ਼ਹਿਰ ਜਿਹੜਾ ਇਹਨੂੰ ਵੇਚਿਆ ਆ। ਸ਼ੁਰੂ ਦੇ ਵਿੱਚ ਤੇ ਸਾਰੇ ਘਰ ਵਾਲਿਆਂ ਨੂੰ ਹੀ ਕਾਤਲ ਸਮਝਦੇ ਰਹੇ, ਪਰ ਹੁਣ ਖਬਰ ਆ ਜਿਹੜੀ ਇਹ ਸਾਹਮਣੇ ਆਈ ਹੈ ਕਿ ਆਪਣੇ 3 ਬੱਚਿਆਂ ਨੂੰ ਕਤਲ ਕਰਨ ਵਾਲੀ ਇਹ ਬੀਬੀ ਆਪ ਹੈ ਔਰ ਇਹ ਇੱਕ ਅਮਰੀਕਨ ਨੈਸ਼ਨਲ ਫੈਮਿਲੀ ਸੀ। ਜੀ ਬਿਲਕੁਲ। ਅਗਲੀ ਖਬਰ ਲੈਵਾਦੇ ਹਾਂ ਮਸੂਦ। सैयद मोहम्मद अहमद एक बजुर्ग आर्टिस्ट ने जी, बहुत सोहना एक्ट करदे बिल्कुल। ਉਹਨਾਂ ਦੇ ਇੱਕ ਪੋਡਕਾਸਟ ਤੋਂ ਬਾਅਦ ਮਾਮਲਾਤ ਵਾਵਾ ਭਖ ਗਏ ਨੇ ਤੇ ਹੁਣ ਅਤਾ ਤਾਰੜ ਹੋਰਾਂ ਦਾ ਵੀ ਉਸ ਬਾਰੇ ਬਿਆਨ ਆਇਆ। ਮਾਮਲਾ ਅਸਲ ਹੈ ਕੀ? ਅਸਲ ਇਹ ਜੀ, ਸ਼ੂਟਿੰਗ ਜਦੋਂ ਹੁੰਦੀ ਹੈ ਅਸੀਂ ਵੀ ਰੇਡੀਓ ਡਰਾਮਾ ਕਰਦੇ ਸਾਂ, ਰੇਡੀਓ ਆਰਟਿਸਟ ਸਾਰੇ ਇਕੱਠੇ ਹੁੰਦੇ ਸੀਗੇ, ਇੱਕ ਦੂਜੇ ਨੂੰ ਸ਼ੁਗਲ ਲਾਉਂਦੇ ਸਾਂ, ਜੁਗਤਾਂ ਲਾਉਂਦੇ ਸਾਂ, ਇਕੱਠੇ ਬਹਿ ਕੇ ਖਾਂਦੇ ਵੀ ਸਾਂ, ਫਿਰ ਡਰਾਮੇ ਦੀ ਰਿਹਰਸਲ ਕਰਦੇ ਸਾਂ, ਫਿਰ ਸੀਨ ਦੀ ਰਿਕਾਰਡਿੰਗ ਹੁੰਦੀ। ਅਗਲੇ ਸੀਨ ਦੀ ਰਿਕਾਰਡਿੰਗ ਜੇ ਬੈਕ ਟੂ ਬੈਕ ਆ ਗਈ ਹੈ ਠੀਕ, ਨਹੀਂ ਤੇ ਵਿੱਚ ਵਕਫਾ ਆਉਂਦਾ ਸੀ। ਵਕਫੇ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿੱਥੇ ਇਕੱਠੇ ਹੋਵੋ, ਇਹ ਕਲਾਸਰੂਮ ਹੀ ਹੁੰਦਾ ਹੈ ਨਾ, ਉਹ ਅਕੈਡਮੀ ਟਾਈਪ ਜਿਹੜੇ ਇਦਾਰੇ ਨੇ ਉਹਨਾਂ 'ਚ ਇਦਾਂ ਹੀ ਚੱਲਦਾ ਹੈ। ਸੋ ਜਦੋਂ ਸ਼ੂਟਿੰਗਸ ਹੁੰਦੀ ਹੈ ਫਿਲਮਾਂ ਦੀ, ਡਰਾਮਿਆਂ ਦੀ, ਉਦੋਂ ਵੀ ਆਰਟਿਸਟ ਇੱਕ ਦੂਸਰੇ ਨਾਲ ਛੇੜਛਾੜ, ਹਲਕੀ ਫੁਲਕੀ ਗੱਪਸ਼ਪ, ਜੁਗਤ ਸ਼ੁਗਤ ਚੱਲਦੀ ਹੈ। ਇਹ ਮਾਮਲਾ ਇੱਥੋਂ ਸ਼ੁਰੂ ਹੋਇਆ। ਇੱਕ ਪੋਡਕਾਸਟ ਦੇ ਵਿੱਚ ਸੈਯਦ ਮੁਹੰਮਦ ਅਹਿਮਦ ਹੋਣੇ ਨੇ ਜਿਹੜੇ, ਉਹਨਾਂ ਆਖਿਆ ਕਿ ਜੀ ਅੱਜ ਦੇ ਜਿਹੜੇ ਜੂਨੀਅਰਸ ਨੇ ਨਾ, ਮੈਂ ਉਹਦਾ ਨਾਂ ਤੇ ਨਹੀਂ ਲਾਂਗਾ, ਪਰ ਉਹਨੇ ਮੇਰੀ ਬੜੀ ਤੋਹੀਨ ਕੀਤੀ। ਪਹਿਲਾਂ ਤੇ ਉਹ ਬਹਿ ਕੇ ਕਹਿੰਦਾ ਰਿਹਾ ਕਿ ਕੁਝ ਲੋਕ ਨੇ ਇੱਥੇ ਇੰਡਸਟਰੀ 'ਚ, ਪਤਾ ਨਹੀਂ ਇੰਡਸਟਰੀ ਛੱਡ ਕੇ ਕਿਉਂ ਨਹੀਂ ਇੱਕੋ ਜਿਹੇ ਕਰੈਕਟਰ ਕਰੀ ਜਾਂਦੇ ਨੇ। ਮੈਂ ਸਬਰ ਕੀਤਾ। ਫਿਰ ਉਹਨੇ ਆ ਕੇ ਮੇਰੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਫਿਰ ਉਹ ਹੁਣ ਸਿਰ ਤੇ ਵਾਲ ਨਹੀਂ ਗੰਜੇ ਜਿਹੜੇ ਨੇ, ਫਿਰ ਉਹਨੇ ਮੇਰੇ ਸਿਰ ਦੇ ਉੱਤੇ ਪੱਖੀ ਚੱਲਣੀ ਸ਼ੁਰੂ ਕਰ ਦਿੱਤੀ। ਮੈਨੂੰ ਦੁੱਖ ਇਹ ਆ ਕਿ ਉੱਥੇ ਜਿੰਨੇ ਹੋਰ ਲੋਕ ਸਨ ਉਹਨਾਂ ਨੇ ਉਹਨੂੰ ਮਨਾ ਨਹੀਂ ਕੀਤਾ। ਉਹ ਆਰਟਿਸਟ ਮੇਰੀ ਪਹਿਲਾਂ ਜ਼ੁਬਾਨੀ ਤੋਹੀਨ ਕਰਦਾ ਰਿਹਾ, ਫਿਰ ਉਹਨੇ ਮੇਰਾ ਇਹਦਾ ਮਜ਼ਾਕ ਉਡਾਇਆ। ਇਹਦਾ ਮੈਨੂੰ ਦੁੱਖ ਆ। ਉਹ ਹੁਣ ਪੋਡਕਾਸਟ ਵਾਇਰਲ ਹੋ ਗਿਆ।
ਕਿ ਯਾਰ ਇੱਕ ਬਜ਼ੁਰਗ ਆਰਟਿਸਟ ਹੈ, ਉਹਨੇ ਇਹ ਅਗਰ ਬਿਆਨ ਦਿੱਤਾ ਤਾਂ ਠੀਕ ਹੈ। ਅੱਛਾ, ਇਹ ਮਾਮਲੇ ਜਦੋਂ ਸ਼ੁਰੂ ਹੋਏ ਤੇ ਆਰਟਿਸਟਾਂ ਦੇ ਵਿੱਚੋਂ ਹੀ ਇੱਕ ਆਰਟਿਸਟ ਨੇ ਉਸ ਸ਼ੂਟਿੰਗ ਦੀ ਉਹ ਵੀਡੀਓ ਕਲਿੱਪ ਕਿ ਜਿੱਥੇ ਉਹਦੀ ਟਿੰਡ ਦੇ ਉੱਤੇ ਮੁੜ ਕੇ ਤੇ ਉਹ ਪੱਖੀ ਹਿਲਾਣ ਡਿਆ, ਮਜ਼ਾਕ ਕਰਨ ਡਿਆ, ਉਹ ਆਰਟਿਸਟ ਆ ਜਿਹੜਾ ਉਹ ਫਾਹਦ ਸ਼ੇਖ ਸੀ। ਫਾਹਦ ਸ਼ੇਖ ਦਾ ਉਹ ਅਪਲੋਡ ਕਰ ਦਿੱਤੀ। ਉਹ ਹੁਣ ਫਾਹਦ ਸ਼ੇਖ ਆ ਜਿਹੜਾ, ਉਹਨੇ ਜਵਾਬ ਦੇ ਵਿੱਚ ਆਖਿਆ ਕਿ ਜੀ ਇਹ ਗੱਲ ਜਦੋਂ ਇਕੱਠੇ ਹੋਈਏ ਮਜ਼ਾਕ ਤੋਂ ਸ਼ੁਰੂ ਹੋਈ, ਔਰ ਮਜ਼ਾਕ ਆ ਜਿਹੜਾ ਉਹ ਵੀ ਸੈਯਦ ਅਹਿਮਦ ਹੋਣਾ ਨੇ ਆਪ ਸ਼ੁਰੂ ਕੀਤਾ। ਮੈਂ ਇਹ ਕੀਤਾ, ਪਰ ਮੈਂ ਉਦੋਂ ਵੀ ਉਹਨਾਂ ਕੋਲ ਮਾਫੀ ਮੰਗੀ ਕਿ ਜੇ ਮੇਰੀ ਇਸ ਕਰਨੀ ਕਾਰਨ ਤੁਹਾਨੂੰ ਦੁੱਖ ਹੋਇਆ, ਤੇ ਬਾਅਦ ਚ ਵੀ ਮੈਂ ਮਾਫੀ ਮੰਗੀ ਔਰ ਇਸ ਪਲੇਟਫਾਰਮ ਤੇ ਵੀ ਮੈਂ ਉਹਨਾਂ ਤੋਂ ਮਾਫੀ ਮੰਗਣਾ। ਪਰ ਇਹ ਮਾਮਲਾ ਜਿਹੜਾ ਵਿਗੜ ਵਾਵਾ ਗਿਆ। ਸੋ ਫਾਹਦ ਸ਼ੇਖ ਨੇ ਜਿਹੜੇ ਉਹਦੇ ਤੇ ਬਹੁਤ ਨੁਕਤਾਚੀਨੀ ਹੋਈ। ਬਾਕੀ ਆਰਟਿਸਟ ਨੇ ਜਿਹੜੇ ਉਹਨਾਂ ਨੇ ਇਹ ਆਖਿਆ ਕਿ ਤੁਸੀਂ ਸਿਰਫ ਉਹ ਬੰਦੇ ਦਾ ਨਾਂ ਦੱਸੋ, ਅਸੀਂ ਨਹੀਂ ਬੜ ਲੈਨੇ ਉਸ ਆਰਟਿਸਟ ਦੇ ਨਾਲ। ਮਤਲਬ ਕਿ ਇੱਕ ਅਜੀਬ ਦੰਗਲ ਸ਼ੁਰੂ ਹੋ ਗਿਆ ਬਿਆਨਬਾਜ਼ੀ ਦਾ ਸੋਸ਼ਲ ਮੀਡੀਆ ਤੇ। ਤਾਜ਼ਾ ਮਾਮਲਾ ਇਹ ਹੋਇਆ ਆ ਕਿ ਪਾਕਿਸਤਾਨ ਦੇ ਜਿਹੜੇ ਫੈਡਰਲ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਮਿਨਿਸਟਰ ਨੇ ਅਤਾ ਤਾਰਨ ਹੋਣੇ, ਉਹਨਾਂ ਆਖਿਆ ਕਿ ਜੀ ਸੈਯਦ ਮੁਹੰਮਦ ਅਹਿਮਦ ਹੋਣਾ ਦੇ ਇਸ ਮਾਮਲੇ ਦੇ ਉੱਤੇ ਮੈਨੂੰ ਬੜਾ ਦੁੱਖ ਆ। ਮਤਲਬ ਕਿ ਸਵਾਹ ਬਹਿੰਦੀ ਹੈ ਫੇਰ ਭਾਂਬੜ ਬਲ ਪੈਂਦਾ। ਤੇ ਮੈਂ ਇਹ ਚਾਹੁੰਦਾ ਹੈ ਕਿ ਸੀਨੀਅਰ ਆਰਟਿਸਟ ਨੇ ਜਿਹੜੇ ਉਹਨਾਂ ਨੂੰ ਰਲਾ ਕੇ ਇੱਕ ਮੈਂਟੋਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਜਾਏ, ਜਾਂ ਕੋਈ ਕੌਂਸਲ ਇਹੋ ਜਿਹੀ ਬਣਾ ਦਿੱਤੀ ਜਾਏ ਜਿਹੜੀ ਜੂਨੀਅਰਸ ਦੀ ਤਰਬੀਅਤ ਕਰੇ, ਉਹਨਾਂ ਨੂੰ ਸੰਸਕਾਰ ਦੇਵੇ। ਤੇ ਇਹ ਸਲਾਹ ਜਿਹੜੀ ਇਹ ਸਾਹਮਣੇ ਆਈ ਹੈ, ਮਤਲਬ ਕਿ ਧੂੜ ਬਹਿਣ ਡਈ ਨਹੀਂ ਜੀ। ਮਸੂਦ ਬਾਦ ਨੇ ਅਗਲੀ ਖਬਰ ਲੈ ਇੱਕ ਵਧੀਆ ਖਬਰ ਹੈਗੀ ਖੇਡਾਂ ਦੇ ਮੈਦਾਨ ਤੋਂ, ਯਾਨੀ ਕਿ ਇੱਕ ਵੱਡੀ ਖਬਰ ਹੀ ਸਮਝੋ ਸਾਡੇ ਵਾਸਤੇ। ਤੇ ਗਲਾਸਗੋ ਕਾਮਨਵੈਲਥ ਗੇਮ ਦੇ ਵਿੱਚ ਪਾਕਿਸਤਾਨ ਦੀ ਬਾਕਸਰ ਫਾਤਮਾ ਜ਼ਹਰਾ ਇਸ ਸੈਮੀਫਾਈਨਲ ਚਪੜ ਗਈ ਤੇ ਇਹਦਾ ਕੈਨੇਡੀਅਨ ਹਰੀਫ ਜਿਹੜੀ ਹੈਗੀ ਉਹਦੇ ਨਾਲ ਮੁਕਾਬਲਾ ਹੈਗਾ। ਅੱਛਾ, ਇਹ ਕੁੜੀ ਜਿਹੜੀ ਹੈ ਇਹ ਪਾਕਿਸਤਾਨ ਚ ਸਰਗੋਦੇ ਦੇ ਵਿੱਚ ਸ਼ਹੀਨਾ ਦਾ ਸ਼ਹਿਰ, ਬਿਲਕੁਲ ਜਨਾਬ। ਤੇ 5 ਭੈਣਾਂ ਸਨ, 2 ਭਰਾ ਨੇ। ਤੇ ਹੁਣ ਕਹਿ ਲੋ ਕਿ ਜ਼ਾਹਿਰ ਹੈ ਕੁੜੀਆਂ ਵਾਸਤੇ ਥੋੜਾ ਜਿਹਾ ਨਿਕਲਣਾ ਬੜਾ ਔਖਾ ਹੋ ਜਾਂਦਾ। ਸਰਗੋਦੇ ਵਰਗੇ ਸ਼ਹਿਰ ਤੋਂ ਸਾਹਮਣੇ ਆਣਾ ਔਰ ਇਦਾਂ ਕਰਨਾ, ਹਾਰ ਜਿੱਤ ਆਪਣੇ ਥਾਂ। ਪਾਕਿਸਤਾਨ ਦੀ ਹਿਸਟਰੀ 'ਚ ਇਹ ਪਹਿਲੀ ਕੁੜੀ ਹੈ ਜਿਹੜੀ ਇਹਨਾਂ ਮੁਕਾਬਲਿਆਂ ਦੇ ਵਿੱਚ ਸੈਮੀਫਾਈਨਲ ਦੀ ਦੌੜ ਤੱਕ ਪਹੁੰਚ ਗਈ। ਬਿਲਕੁਲ ਜੀ, ਇਹ ਮੁਕਾਬਲਾ ਜਿਹੜਾ ਹੁਣ ਹੋਣ ਜਾ ਰਿਹਾ ਹੈਗਾ ਤੇ ਰੱਬ ਕਰੇ ਜੇ ਸੈਮੀਫਾਈਨਲ ਤੱਕ ਪਹੁੰਚ ਗਈ ਤੇ ਜਿੱਤ ਵੀ ਜਿਹੜਿਆਂ ਦਾ ਮੁਕੱਦਰ ਬਣੇ। ਤੇ ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਚਾਹੁੰਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਜੀ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਗੈਰ ਜਾਨਬਦਾਰ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ। ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤੁਹਾਡੇ ਕੰਮਕਾਰ ਕਾਰੋਬਾਰ ਵਪਾਰ ਵਾਸਤੇ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੇ ਸਪਾਂਸਰਸ਼ਿਪ ਦੀ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।